campaigns, let's also take a look at the campaigns in India. 2016 ਹਾਲੇ ਚੜ੍ਹੀ ਆਈ ਹੈ ਕਿ ਇੰਡੀਆ ਵਿੱਚ ਕੈਂਡੀਡੇਟਸ ਆਪਣੀ ਕੈਂਪੇਨਸ ਫੁੱਲ ਫੋਰਸ ਨਾਲ ਸ਼ੁਰੂ ਕਰ ਰਹੇ ਹਨ। 2017 ਵਿੱਚ ਆਉਣ ਵਾਲੀਆਂ ਇਲੈਕਸ਼ਨਸ ਦੇ ਲਈ ਹਰ ਇੱਕ ਉਮੀਦਵਾਰ ਲੋਕਾਂ ਨੂੰ ਇਹ ਦਿਲਾਸਾ ਦੇ ਰਿਹਾ ਹੈ ਕਿ ਉਹ ਉਹਨਾਂ ਦਾ ਅਸਲੀ ਲੀਡਰ ਹੈ ਔਰ ਉਹ ਉਹਨਾਂ ਦੀ ਭਲਾਈ ਦੇ ਲਈ ਸੋਚੇਗਾ। ਇਸ ਦੌਰ ਵਿੱਚ ਆਪ ਪਾਰਟੀ ਨੂੰ ਅਰਵਿੰਦ ਕੇਜਰੀਵਾਲ ਵੀ ਖੁਦ ਪੰਜਾਬ ਆ ਕੇ ਲੋਕਾਂ ਨਾਲ ਮਿਲ ਰਹੇ ਹਨ ਔਰ ਉਹਨਾਂ ਦੇ ਕੰਸਰਨਸ ਵੀ ਸੁਣ ਰਹੇ ਹਨ। ਹੁਣ ਤੱਕ ਜਿਸ ਤਰ੍ਹਾਂ ਅਰਵਿੰਦ ਕੇਜਰੀਵਾਲ ਨੇ ਆਪਣੇ ਆਪ ਨੂੰ ਔਰ ਆਪਣੀ ਪਾਰਟੀ ਨੂੰ ਹੈਂਡਲ ਕੀਤਾ ਹੈ, he seems like a different type of a politician, ਪਰ ਉਹਨਾਂ ਨੂੰ ਪੋਲਿਟਿਕਸ ਵਿੱਚ ਆਏ ਹਾਲੇ ਕੁਝ ਹੀ ਸਮਾਂ ਹੋਇਆ ਹੈ। Will he change himself or the system? Time will tell. ਲੇਕਿਨ ਅੱਜ ਸਾਡੇ ਨਾਲ ਫੋਨ ਤੇ ਕੈਲੀਫੋਰਨੀਆ ਤੋਂ ਆਪ ਪਾਰਟੀ ਦੇ ਰਿਪਰੈਜ਼ੈਂਟੇਟਿਵ ਅਮਰਜੀਤ ਸਿੰਘ ਹਨ ਜੋ ਸਾਡੇ ਨਾਲ ਆਪਣੀ ਪਾਰਟੀ ਦੇ ਬਾਰੇ ਹੋਰ ਗੱਲ ਕਰਨਗੇ। ਸਤਿ ਸ਼੍ਰੀ ਅਕਾਲ ਅਮਰਜੀਤ and thank you for joining us today. ਸਤਿ ਸ਼੍ਰੀ ਅਕਾਲ ਜੀ, ਸਾਰੇ 84 ਦੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ। ਤੇ ਅਮਰਜੀਤ, ਕੱਲ ਦੀ ਦਿੱਤੀ ਗਈ ਰੈਲੀ ਮੁਕਤਸਰ ਵਿੱਚ ਕਾਫੀ ਪ੍ਰੋਮਿਸਿੰਗ ਲੱਗੀ ਆਪ ਪਾਰਟੀ ਦੇ ਲਈ ਔਰ ਇੰਨਾ ਵੱਡਾ ਇਕੱਠ ਵੇਖ ਕੇ ਇਹ ਵੀ ਲੱਗ ਰਿਹਾ ਹੈ ਕਿ ਲੋਕਾਂ ਨੂੰ ਵੀ ਚੇਂਜ ਚਾਹੀਦਾ ਹੈ। ਸੋ ਆਪ ਪਾਰਟੀ ਇਹ ਜਿਹਾ ਕਿਹੜਾ ਚੇਂਜ ਲੈ ਕੇ ਆ ਸਕਦੀ ਹੈ ਜਿਸ ਦੇ ਨਾਲ ਪੰਜਾਬ ਦੇ ਲੋਕਾਂ ਵਿੱਚ ਇਹ ਯਕੀਨ ਆਏ ਕਿ they want ਆਪ ਪਾਰਟੀ as their leader? ਦੇਖੋ ਜੀ, ਮੁਕਤਸਰ ਦੀ ਰੈਲੀ ਦੇ ਵਿੱਚ ਜੋ ਇਕੱਠ ਹੋਇਆ, ਲੱਖਾਂ ਦੀ ਤਾਦਾਦ ਵਿੱਚ ਲੋਕੀ ਪਹੁੰਚੇ ਉੱਥੇ ਤੇ ਕਾਫੀ ਲੋਕੀ ਪਹੁੰਚ ਵੀ ਨਹੀਂ ਸਕੇ ਕਿਉਂਕਿ ਉੱਥੇ ਰਸਤੇ ਦੇ ਵਿੱਚ ਕਾਫੀ ਜਾਮ ਲੱਗੇ ਹੋਏ ਸੀ। ਤੇ ਇਸ ਰੈਲੀ ਨੂੰ ਦੇਖ ਕੇ ਇੰਝ ਲੱਗਦਾ ਹੈ ਕਿ ਲੋਕ ਚੇਂਜ ਚਾਹੁੰਦੇ ਨੇ। ਤੇ ਜਿਹੜੀ ਆਮ ਆਦਮੀ ਪਾਰਟੀ ਹੈ, ਇਹੋ ਜਿਸ ਤਰ੍ਹਾਂ ਹੁਣ ਬੱਚਿਆਂ ਲਈ ਪ੍ਰੋਪਰ ਐਜੂਕੇਸ਼ਨ ਨਹੀਂ ਹੈ ਤੇ ਨੌਜਵਾਨ ਜੋ ਨਸ਼ਿਆਂ ਵਿੱਚ ਡੁੱਬਦੇ ਜਾ ਰਹੇ ਨੇ ਤੇ ਬਜ਼ੁਰਗ ਕਿਸਾਨ ਜੋ ਹੈ ਉਹ ਸੁਸਾਈਡ ਕਰ ਰਹੇ ਨੇ ਤੇ ਇਸ ਦੇ ਉੱਤੇ ਜਿਸ ਤਰ੍ਹਾਂ ਜਨਰੇਸ਼ਨ, ਹਰ ਇੱਕ ਜਨਰੇਸ਼ਨ ਦੇ ਉੱਤੇ ਇਹ ਫਰਕ ਇਫੈਕਟ ਹੋ ਰਿਹਾ ਜੀ ਇਹਨਾਂ ਦਾ। ਜਿੱਦਾਂ ਕੇਜਰੀਵਾਲ ਸਾਹਿਬ ਨੇ ਐਜੂਕੇਸ਼ਨ ਦੇ ਲਈ ਮਾਡਲ ਜਿਹੜਾ ਬਣਾਇਆ ਹੈ ਦਿੱਲੀ ਦੇ ਵਿੱਚ, ਤੇ ਈਵਨ ਔਡ ਨੰਬਰ ਚਲਾ ਕੇ ਸਿਹਤ ਦੇ ਲਈ ਜੋ ਇੱਕ ਆਮ ਬੰਦੇ ਸਿਹਤ ਦੇ ਲਈ ਉਹਨਾਂ ਨੇ ਇਹ ਕੰਮ ਕੀਤਾ ਹੈਗਾ। ਇਸ ਤਰ੍ਹਾਂ ਦੇ ਜੋ ਉਹ ਸਟੈਪ ਜੋ ਨੇ ਵਧੀਆ ਸਟੈਪ ਨੇ ਜੋ ਕਿ ਐਜੂਕੇਸ਼ਨ ਨੂੰ ਵਧਾਉਣ ਲਈ, ਹੈਲਥ ਨੂੰ ਚੰਗਾ ਕਰਨ ਲਈ ਉਹ 'ਚ ਸਪੋਰਟ ਕਰਨਗੇ ਤੇ ਡਰੱਗਸ ਦੇ ਤੇ ਕਰਪਸ਼ਨ ਦੇ ਖਿਲਾਫ ਇਹੋ ਲੜਨਗੇ ਜੀ। ਇਹਨਾਂ ਦੀ ਇਹੋ ਇੱਕ ਆਵਾਜ਼ ਹੈ ਜੀ ਕਿ ਅਸੀਂ ਇਹਨਾਂ ਚੀਜ਼ਾਂ ਨੂੰ ਖਤਮ ਕਰਨਾ ਹੈ, ਡਰੱਗਸ ਨੂੰ ਤੇ ਕਰਪਸ਼ਨ ਨੂੰ, ਤੇ ਇਹਦੇ ਖਿਲਾਫ ਠੋਸ ਕਦਮ ਚੱਕਣਗੇ ਜੀ। ਇਹ ਆਫ ਕੋਰਸ ਇਸ਼ੂਜ਼ ਔਰ ਇਹ ਮੁੱਦੇ ਕਾਫੀ ਸਾਲਾਂ ਤੋਂ ਚੱਲ ਰਹੇ ਨੇ। ਤੁਹਾਨੂੰ ਲੱਗਦਾ ਹੈ ਕਿ ਆਪ ਪਾਰਟੀ ਇਸ ਮੌਕੇ ਦਾ ਫਾਇਦਾ ਲੈ ਰਹੀ ਹੈ ਕਿ ਲੋਕ ਬਾਦਲ ਸਰਕਾਰ ਤੋਂ ਥੱਕ ਚੁੱਕੇ ਹਨ, ਸਪੈਸ਼ਲੀ ਜਿਹੜੇ ਰੀਸੈਂਟ ਇਵੈਂਟਸ ਹੋਏ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਲੈ ਕੇ ਤੇ ਅੱਗੇ SGPC ਦਾ ਸਰਬੱਤ ਖਾਲਸਾ ਨਾਲ ਕਿਸ ਤਰ੍ਹਾਂ ਡੀਲ ਕਰਨਾ? ਸੋ ਵਾਟ ਚੇਂਜਸ ਡੂ ਯੂ ਥਿੰਕ? ਇਹ ਇਸ਼ੂਜ਼ ਜਿਹੜੇ ਤੁਸੀਂ ਮੈਂਸ਼ਨ ਕੀਤੇ ਨੇ ਉਹ ਕਾਫੀ ਚਿਰ ਤੋਂ ਸੀਗੇ, ਬਾਦਲ ਸਰਕਾਰ ਦੇ ਟਾਈਮ ਤੇ ਵੀ ਸੀ, ਉਹਨਾਂ ਨੇ ਵੀ ਕਿਹਾ ਸੀ ਉਹ ਚੇਂਜਸ ਲਿਆਣਗੇ, ਬਟ ਨਥਿੰਗ ਹੈਜ਼ ਹੈਪਨਡ। So what changes can your party bring to SGPC administration या general administration? क्योंकि सानू पता है SGPC is also a big controlling party in Punjab. देखो जी, पहला तो ਜਿਹੜਾ ਤੁਸੀਂ ਕਹਿ ਰਹੇ ਕਿ ਆਮ ਆਦਮੀ ਪਾਰਟੀ ਕਿਸੇ ਚੀਜ਼ ਦਾ ਫਾਇਦਾ ਉਠਾ ਰਹੀ ਆ ਤੇ ਆਮ ਆਦਮੀ ਪਾਰਟੀ ਕਿਸੇ ਚੀਜ਼ ਦਾ ਫਾਇਦਾ ਨਹੀਂ ਉਠਾ ਰਹੀ ਜੀ। ਇਹ ਲੋਕ ਚੇਂਜ ਚਾਹੁੰਦੇ ਨੇ, ਲੋਕ ਚਾਹੁੰਦੇ ਨੇ ਕਿ ਹੁਣ ਚੇਂਜ ਹੋਵੇ। ਕਿ ਜਿਸ ਤਰ੍ਹਾਂ ਤੁਸੀਂ ਦੇਖਿਆ ਵੀ ਜੋ ਇਸ ਵਕਤ ਦੀ ਮੌਜੂਦਾ ਸਰਕਾਰ ਆ ਉਹ ਲੋਕਾਂ ਦਾ ਸਾਥ ਨਹੀਂ ਦੇ ਰਹੀ, ਜਦ ਕਿ ਉਹ ਜੋ ਵੀ ਹੋ ਰਿਹਾ ਉਹ ਸਹੀ ਨਹੀਂ ਹੋ ਰਿਹਾ ਜੀ। ਪਹਿਲੀ ਗੱਲ ਤਾਂ ਇਹ ਹੈ ਕਿ ਕੋਈ ਫਾਇਦਾ ਨਹੀਂ ਉਠਾ ਰਹੇ ਹੈਗੇ। ਦੂਸਰੀ, ਜੋ ਮਹਾਰਾਜ ਦੀ ਬੇਅਦਬੀ ਹੋਈ ਹੈ ਜੀ, ਉਹ ਤਾਂ ਬਹੁਤ ਹੀ ਇੱਕ ਮੰਦਭਾਗੀ ਘਟਨਾ ਆ ਤੇ ਉਹਨਾਂ ਦੇ ਜੋ ਵੀ ਕੀਤਾ ਉਸ ਮੌਜੂਦਾ ਸਰਕਾਰ ਨੂੰ ਉਹਦੇ ਖਿਲਾਫ ਆਵਾਜ਼ ਕਰਨੀ ਚਾਹੀਦੀ ਸੀ, ਕਦਮ ਉਠਾਉਣੇ ਚਾਹੀਦੇ ਸੀ, ਪਰ ਉਹਨਾਂ ਨੇ ਨਹੀਂ ਉਠਾਏ। ਤੇ ਇਹ ਇੱਕ ਗੱਲ ਮੈਂ ਇੱਥੇ ਕਲੀਅਰ ਕਰ ਦੇਣੀ ਚਾਹੁੰਦਾ ਜੀ ਕਿ ਆਮ ਆਦਮੀ ਪਾਰਟੀ ਇੱਕ ਧਰਮ ਨਿਰਪੱਖ ਪਾਰਟੀ ਹੈ ਜੀ, ਪਰ ਇਹ ਜਦੋਂ ਵੀ ਤੁਸੀਂ ਧਰਮ ਤੇ ਸਿਆਸਤ ਨੂੰ ਇੱਕ ਕਰਕੇ ਦੇਖਦੇ ਆ ਤੇ ਉੱਥੇ ਹਮੇਸ਼ਾ ਹੀ ਕੋਈ ਨਾ ਕੋਈ ਪ੍ਰੋਬਲਮ ਆਉਂਦੀ ਆ। ਤੇ ਇਹ ਆਮ ਆਦਮੀ ਪਾਰਟੀ ਕਿਸੇ ਵੀ ਧਰਮ ਦੇ ਵਿੱਚ ਦਖਲਅੰਦਾਜ਼ੀ ਕਰਨਾ ਪਸੰਦ ਨਹੀਂ ਕਰਦੀ। ਇਸ ਕਰਕੇ ਜੋ ਧਰਮ ਤੇ ਸਿਆਸਤ ਅਲੱਗ-ਅਲੱਗ ਹੋ ਗਏ ਤੇ ਇਹੋ ਜੀ ਆਪਣੀਆਂ ਪ੍ਰੋਬਲਮ ਜਿਹੜੀਆਂ ਨੇ ਆਪਣੇ ਆਪ ਹੀ ਸੋਲਵ ਹੋ ਜਾਣਗੀਆਂ। ਤੇ ਮੈਂ ਤੁਹਾਨੂੰ ਇੱਕ ਅਖੀਲਾ ਕੁਐਸਚਨ ਪੁੱਛਾਂਗੀ ਜਾਣ ਤੋਂ ਪਹਿਲਾਂ। ਆਪ ਇਜ਼ ਅ ਰੂਲਿੰਗ ਪਾਰਟੀ ਇਨ ਦਿੱਲੀ ਤੇ ਫਿਰ ਜਦੋਂ ਜਥੇਦਾਰ ਹਵਾਰਾ ਨੂੰ ਸਨਮਾਨ ਕਰਨ ਲਈ ਲੋਕ ਤਿਹਾੜ ਜੇਲ੍ਹ ਗਏ ਸੀ, ਉਹਨਾਂ ਨੂੰ ਕਿਸੇ ਨਾਲ ਮਿਲਣ ਕਿਉਂ ਨਹੀਂ ਦਿੱਤਾ ਔਰ ਤੁਹਾਡੀ ਪਾਰਟੀ ਕਿਸ ਤਰ੍ਹਾਂ ਸਿੱਖਾਂ ਦੀ ਮਦਦ ਕਰ ਸਕਦੀ ਹੈ ਜਦੋਂ when they didn't allow that to happen? ਦੇਖੋ ਜੀ, ਮੈਂ ਇੱਕ ਗੱਲ ਇੱਥੇ ਵੀ ਕਲੀਅਰ ਕਰਨਾ ਚਾਹੁੰਦਾ ਕਿ ਜਿਹੜੀ ਆਪਣੀ
ਜਿਹੜੀ ਤਿਹਾੜ ਜੇਲ੍ਹ ਆ ਸੈਂਟਰਲ ਗਵਰਨਮੈਂਟ ਦੇ ਅਧੀਨ ਆ, ਨਾ ਕਿ ਉਹ ਦਿੱਲੀ ਗਵਰਨਮੈਂਟ ਦੇ ਅਧੀਨ ਆ। ਬਾਕੀ ਜੋ ਵੀ ਇਹ ਹੋਇਆ ਗਲਤ ਹੋਇਆ, ਇਹਨੂੰ ਇਦਾਂ ਨਹੀਂ ਹੋਣਾ ਚਾਹੀਦਾ ਸੀ, ਮਿਲ ਦੇਣਾ ਚਾਹੀਦਾ ਸੀ ਉੱਥੇ। ਇਹ ਇੱਕ ਮੈਂ ਇੱਕ ਵਲੰਟੀਅਰ ਬੋਲ ਰਿਹਾ ਜੀ, ਤੁਸੀਂ ਮੈਂ ਇਹ ਮਾੜੀ ਗੱਲ ਕਲੀਅਰ ਕਰਦਾ ਚਾਹੁੰਦਾ ਕਿ ਮੈਂ ਪਾਰਟੀ ਦਾ ਮੇਨ ਬੰਦਾ ਨਹੀਂ ਹੈਗਾ। ਹਾਂਜੀ। ਤੇ ਵਲੰਟੀਅਰ ਦੇ ਤੌਰ ਤੇ ਮੈਂ ਤੁਹਾਨੂੰ ਇਹਦੇ ਬਾਰੇ ਕੋਈ ਦੱਸ ਨਹੀਂ ਸਕਦਾ, ਪਰ ਇਹ ਆ ਵੀ ਜਦੋਂ ਧਰਮ ਤੇ ਸਿਆਸਤ ਵਿੱਚ ਅਲੱਗ-ਅਲੱਗ ਹੋ ਜਾਂਦੇ ਆ ਤੇ ਆਪਣੇ ਆਪ ਹੀ ਧਰਮ ਨੂੰ ਸਪੋਰਟ ਮਿਲਣੀ ਸ਼ੁਰੂ ਹੋ ਜਾਂਦੀ ਹੈ ਜੀ। ਓਕੇ, well, you know what, ਅਸੀਂ ਵੀ ਤੁਹਾਨੂੰ ਵਲੰਟੀਅਰ ਦੇ ਤੌਰ ਤੇ ਮੈਸੇਜ ਅੱਗੇ ਕਰ ਦਿੰਦੇ ਆ ਫਿਰ that you know what, I think transparency ਹੋਣੀ ਚਾਹੀਦੀ ਹੈਗੀ। ਕੇਜਰੀਵਾਲ should take a stand to help Sikhs in this matter, but of course we appreciate ਕਿ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਨੇ ਤੇ ਆਪਣੇ ਵਿਚਾਰ ਸਾਡੇ ਵਿਊਅਰਸ ਨਾਲ ਵੀ ਸਾਂਝੇ ਕੀਤੇ ਨੇ। we do appreciate that, thank you so much for that, ਅਮਰਜੀਤ। ਥੈਂਕ ਯੂ, ਧੰਨਵਾਦ ਜੀ। ਸਤਿ ਸ਼੍ਰੀ ਅਕਾਲ।